ਸੁਪਰੀਮ ਕੋਰਟ ਨੇ ਸ਼ੰਭੂ ਬਾਰਡਰ ਖੋਲ੍ਹਣ ਲਈ ਹਾਈ ਪਾਵਰ ਕਮੇਟੀ ਦਾ ਕੀਤਾ ਗਠਨ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਚੰਡੀਗੜ੍ਹ ਵਿਖੇ ਰੋਸ ਮਾਰਚ। ਸੈਂਸਰ ਬੋਰਡ ਤੋਂ ਸਰਟੀਫਿਕੇਟ ਨਾ ਮਿਲਣ ਕਾਰਨ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਰਿਲੀਜ਼ ਤਰੀਕ ਮੁਲਤਵੀ। ਸਾਬਕਾ ਲੈਫਟੀਨੈਂਟ ਗਵਰਨਰ ਸਤਿਆਪਾਲ ਮਲਿਕ ਨੇ ਕੰਗਣਾ ਨੂੰ ਕਿਹਾ ਰਾਜਨੀਤੀ ਵਿੱਚ ਨਾਬਾਲਗ। ਮਿਸਲ ਸਤਲੁਜ ਵੱਲੋਂ ਪੰਜਾਬ ਦੇ ਅਹਿਮ ਮੁੱਦਿਆਂ ਤੇ ਕਰਵਾਇਆ ਗਿਆ ਸੈਮੀਨਾਰ। ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਵਿਧਾਨ ਸਭਾ ਸੈਸ਼ਨ ਨੂੰ ਦੱਸਿਆ ਫਰਜ਼ੀ। ਹਰਿਆਣਾ ਪੰਜਾਬ ਦਾ ਸ਼ੰਭੂ ਬਾਰਡਰ ਅਜੇ ਨਹੀਂ ਖੁੱਲ੍ਹੇਗਾ। ਇਸ ਮਾਮਲੇ ਤੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਹੈ, ਜਿਸ ਵਿੱਚ ਸੁਪਰੀਮ ਕੋਰਟ ਨੇ ਹਾਈ ਪਾਵਰ ਕਮੇਟੀ ਦਾ ਗਠਨ ਕਰ ਦਿੱਤਾ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਕਮੇਟੀ ਬਣਾ ਰਹੇ ਹਾਂ, ਪਰ ਕਿਸੇ ਮੁੱਦੇ ਤੇ ਫੈਸਲਾ ਨਹੀਂ ਕਰ ਰਹੇ ਹਾਂ। ਇਹ ਅਧਿਕਾਰ ਕਮੇਟੀ ਨੂੰ ਦਿੱਤਾ ਜਾ ਰਿਹਾ ਹੈ। ਇਸ ਕਮੇਟੀ ਵਿੱਚ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀ ਵੀ ਸ਼ਾਮਿਲ ਹਨ। ਇਸ ਦੌਰਾਨ ਸੁਪਰੀਮ ਕੋਰਟ ਨੇ ਇਹ ਵੀ ਸਲਾਹ ਦਿੱਤੀ ਕਿ ਇਸ ਮਾਮਲੇ ਦਾ ਰਾਜਨੀਤੀਕਰਨ ਨਾ ਕੀਤਾ ਜਾਵੇ। ਮੁੱਦੇ ਬਹੁਤ ਸੰਵੇਦਨਸ਼ੀਲ ਹਨ, ਇਸ ਲਈ ਸੰਤੁਲਿਤ ਪਹੁੰਚ ਅਪਣਾਈ ਜਾਣੀ ਚਾਹੀਦੀ ਹੈ। ਪਿਛਲੀਆਂ 2 ਸੁਣਵਾਈਆਂ ਵਿੱਚ ਸੁਪਰੀਮ ਕੋਰਟ ਨੇ ਸ਼ੰਭੂ ਸਰਹੱਦ ਨੂੰ ਅੰਸ਼ਕ ਤੌਰ ਤੇ ਯਾਨੀ ਇੱਕ ਲੇਨ ਖੋਲ੍ਹਣ ਲਈ ਕਿਹਾ ਸੀ। ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਨਾਲ ਕਿਸਾਨਾਂ ਦੀਆਂ ਮੀਟਿੰਗਾਂ ਵੀ ਹੋਈਆਂ, ਪਰ ਉਹ ਬੇਸਿੱਟਾ ਰਹੀਆਂ। ਹਰਿਆਣਾ ਪੁਲਿਸ ਨੇ ਕਿਹਾ ਕਿ ਕਿਸਾਨ ਦਿੱਲੀ ਚਲੇ ਜਾਣ ਪਰ ਟਰੈਕਟਰ ਨਹੀਂ ਲਿਜਾ ਸਕਦੇ, ਪਰ ਕਿਸਾਨ ਟਰੈਕਟਰ ਲੈ ਕੇ ਜਾਣ ਤੇ ਅੜੇ ਰਹੇ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਵਿਧਾਨ ਸਭਾ ਵੱਲ ਕੂਚ ਕਰਨ ਦੀ ਤਿਆਰੀ ਕੀਤੀ ਗਈ। ਇਸ ਤੋਂ ਬਾਅਦ ਅਧਿਕਾਰੀਆਂ ਨਾਲ ਮੀਟਿੰਗ ਹੋਈ। ਮੀਟਿੰਗ ਵਿੱਚ ਰੋਸ ਮਾਰਚ ਦੀ ਸਹਿਮਤੀ ਬਣ ਗਈ। ਕਿਸਾਨਾਂ ਦਾ ਰੋਸ ਮਾਰਚ ਮਟਕਾ ਚੌਂਕ ਤੱਕ ਹੀ ਗਿਆ। ਇਸ ਮੌਕੇ 1000 ਕਿਸਾਨਾਂ ਨੂੰ ਹੀ ਜਾਣ ਦੀ ਪ੍ਰਵਾਨਗੀ ਮਿਲੀ। ਮਟਕਾ ਚੌਂਕ ਤੋਂ ਅੱਗੇ 11 ਮੈਂਬਰੀ ਵਫਦ ਨੇ ਸਰਕਾਰ ਦੇ ਅਧਿਕਾਰੀਆਂ ਨੂੰ ਮੰਗ ਪੱਤਰ ਸੌਂਪਿਆ। ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀਆਂ ਮੰਗਾਂ ਨੂੰ ਲੈ ਕੇ ਵਿਧਾਨ ਸਭਾ ਵੱਲ ਜਾਣਾ ਚਾਹੁੰਦੇ ਸੀ, ਪਰ ਅਧਿਕਾਰੀਆਂ ਨੇ ਮਟਕਾ ਚੌਂਕ ਤੱਕ ਰੋਸ ਮਾਰਚ ਕਰਨ ਦੀ ਪ੍ਰਵਾਨਗੀ ਦਿੱਤੀ ਹੈ। ਉਹਨਾਂ ਦਾ ਕਹਿਣਾ ਸੀ ਕਿ ਅੱਗੇ ਸਰਕਾਰ ਦੇ ਨੁਮਾਇੰਦਿਆਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਇਸ ਮੌਕੇ ਉਹਨਾਂ ਨੇ ਕਿਸਾਨਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ। ਅੱਜ ਜਿਹੜਾ ਆਪਾਂ ਇੱਥੇ ਮੰਗ ਪੱਤਰ ਦੇ ਕੇ ਚੱਲੇ ਆ, ਇਹਦੇ ਵਿੱਚੋਂ ਬਹੁਤ ਕੁਝ ਨਿਕਲ ਆਊਗਾ, ਬਹੁਤ ਕੁਝ ਹਾਸਲ ਹੋ ਜਾਊਗਾ। ਇੰਨੀ ਛੇਤੀ ਇਹ ਆਸ ਨਾ ਕਰੋ, ਕਿਉਂਕਿ ਜਿਹੜੀ ਭਗਵੰਤ ਮਾਨ ਸਰਕਾਰ ਹੈ, ਸਮਝ ਕਿਤੇ ਟਕਰਾਉਣੀ ਨਹੀਂ ਚਾਹੀਦੀ। ਫਿਰ ਟਕਰਾ ਕਿੱਥੇ ਆ ਰਿਹਾ? ਪੱਗ ਦੇਖ ਕੇ ਮੀਡੀਆ ਵਾਲੇ ਸਾਥੀ ਸਾਨੂੰ ਸਵਾਲ ਕਰ ਦਿੰਦੇ ਨੇ ਕਿ ਜੇ ਸੰਗਰੂਰ ਦੇ ਵਿੱਚ ਆਪ ਦਾ ਨੁਮਾਇੰਦਾ ਜਿੱਤਿਆ, ਇਹਦਾ ਮਤਲਬ ਉਗਰਾਹਾਂ ਵਾਲੀ ਜਥੇਬੰਦੀ ਦੀਆਂ ਵੋਟਾਂ ਨਾਲ ਜਿੱਤ ਗਿਆ। ਹੁਣ ਆ ਤਾਂ ਉਹਨਾਂ ਨੂੰ ਗੱਲ ਦੀਦੀ ਹੈ ਵੀ ਜਿਹੜੀਆਂ ਪਿੱਛੇ ਸ਼ੀਲੋ ਗਦਾਮਾਂ ਨੂੰ ਮੰਡੀਆਂ 'ਚ ਤਬਦੀਲ ਕਰਤਾ, ਇਹ ਬੀਜੇਪੀ ਵੀ ਇਹੀ ਕਹਿੰਦੀ ਸੀ, ਇਹ ਕਾਂਗਰਸ ਵਾਲੇ ਵੀ ਇਹੀ ਕਰਦੇ ਸੀ, ਅਕਾਲੀ ਵੀ ਇਹੀ ਕਰਦੇ ਸੀ। ਉਹੀ ਨੀਤੀਆਂ ਫਿਰ ਮਾਨ ਸਾਹਿਬ ਨੇ ਲਾਗੂ ਕਰਤੀਆਂ। ਵਿਰੋਧ ਹੋਇਆ, ਵਾਪਸ ਹੋ ਗਈਆਂ। ਆ ਪਿੱਛੇ ਜੇ ਕੁਝ ਦਿਨ ਹੋਏ ਨੇ, 8 ਸਰਕਾਰੀ ਕਾਲਜ ਖੁਦ ਮੁਖਤਿਆਰੀ ਦੇਤੀ ਕਹਿੰਦੇ ਨਾ। ਗਡਕਰੀ ਬੋਲ ਰਿਹਾ, ਉਹੀ ਬੋਲੀ ਸੁਖਬੀਰ ਦੀ ਹੈ ਤੇ ਉਹੀ ਪੈਂਟ ਦਾ ਭਗਵੰਤ ਮਾਨ ਦਾ। ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਪਿਛਲੇ ਕਈ ਦਿਨਾਂ ਤੋਂ ਵਿਵਾਦਾਂ ਵਿੱਚ ਘਿਰੀ ਹੋਈ ਹੈ, ਕਿਉਂਕਿ ਉਸਨੇ ਦੇਸ਼ ਦੇ ਇੱਕ ਅਹਿਮ ਇਤਿਹਾਸਕ ਪਹਿਲੂ ਯਾਨੀ 1975 ਤੋਂ 1977 ਦੌਰਾਨ ਲਗਾਈ ਗਈ ਐਮਰਜੈਂਸੀ ਤੇ ਫਿਲਮ ਐਮਰਜੈਂਸੀ ਬਣਾਈ ਹੈ, ਜੋ 6 ਸਤੰਬਰ ਨੂੰ ਰਿਲੀਜ਼ ਹੋਣੀ ਸੀ, ਪਰ ਹੁਣ ਇਸ ਦੀ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਐਮਰਜੈਂਸੀ ਦੀ ਰਿਲੀਜ਼ ਨੂੰ ਮੁਲਤਵੀ ਕਰਨ ਦਾ ਕਾਰਨ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ ਨੂੰ ਮਨਜ਼ੂਰੀ ਨਾ ਮਿਲਣਾ ਦੱਸਿਆ ਜਾ ਰਿਹਾ ਹੈ। ਦਰਅਸਲ ਐਮਰਜੈਂਸੀ ਦੀ ਰਿਲੀਜ਼ ਨੂੰ ਟਾਲਣ ਦੀ ਖਬਰ ਦੀ ਪੁਸ਼ਟੀ ਕੰਗਣਾ ਦੀ ਟੀਮ ਦੇ ਕੁਝ ਸੂਤਰਾਂ ਨੇ ਹੀ ਕੀਤੀ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਫਿਲਮ ਨੂੰ ਅਜੇ ਤੱਕ ਸੈਂਸਰ ਬੋਰਡ ਤੋਂ ਮਨਜ਼ੂਰੀ ਦਾ ਸਰਟੀਫਿਕੇਟ ਨਹੀਂ ਮਿਲਿਆ ਹੈ, ਜਿਸ ਕਾਰਨ ਫਿਲਮ ਦੀ ਰਿਲੀਜ਼ ਨੂੰ 6 ਸਤੰਬਰ ਤੱਕ ਟਾਲ ਦਿੱਤਾ ਗਿਆ ਹੈ। ਸੂਤਰਾਂ ਨੇ ਇਹ ਵੀ ਦੱਸਿਆ ਕਿ ਕੰਗਣਾ ਰਣੌਤ ਨੂੰ ਉਮੀਦ ਹੈ ਕਿ ਫਿਲਮ ਨੂੰ ਰਿਲੀਜ਼ ਲਈ ਨਵੀਂ ਤਰੀਕ ਮਿਲੇਗੀ ਅਤੇ ਸੰਭਾਵਨਾ ਹੈ ਕਿ ਫਿਲਮ ਅਗਲੇ 10 ਦਿਨਾਂ ਦੇ ਅੰਦਰ ਰਿਲੀਜ਼ ਹੋ ਜਾਵੇਗੀ। ਐਮਰਜੈਂਸੀ ਦੀ ਰਿਲੀਜ਼ ਵਿੱਚ ਦੇਰੀ ਬਾਰੇ ਪੁੱਛੇ ਜਾਣ ਤੇ ਸੂਤਰਾਂ ਨੇ ਦੱਸਿਆ ਕਿ ਸੈਂਸਰ ਬੋਰਡ ਵੱਲੋਂ ਕੀਤੀ ਗਈ ਦੇਰੀ ਕਾਰਨ ਹੀ ਰਿਲੀਜ਼ ਨੂੰ ਟਾਲ ਦਿੱਤਾ ਗਿਆ ਹੈ। ਹਿਮਾਚਲ ਪ੍ਰਦੇਸ਼ ਦੇ ਮੰਡੀ ਤੋਂ ਮੈਂਬਰ ਪਾਰਲੀਮੈਂਟ ਅਤੇ ਬਾਲੀਵੁੱਡ ਅਦਾਕਾਰਾ ਕੰਗਣਾ ਰਣੌਤ ਦੀ ਫਿਲਮ ਐਮਰਜੈਂਸੀ ਨੂੰ ਲੈ ਕੇ ਦੇਸ਼ ਭਰ ਵਿੱਚ ਤਣਾਅ ਵਾਲਾ ਮਾਹੌਲ ਹੈ। ਦੇਸ਼ ਭਰ ਦੇ ਸਿੱਖ ਭਾਈਚਾਰੇ ਵੱਲੋਂ ਫਿਲਮ ਵਿੱਚ ਕਈ ਸੀਨਾਂ ਨੂੰ ਲੈ ਕੇ ਇਤਰਾਜ਼ ਵੀ ਜਤਾਇਆ ਜਾ ਰਿਹਾ ਹੈ ਅਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਹੁਣ ਇਸ ਤੇ ਪੰਜਾਬੀ ਗਾਇਕ ਜਸਬੀਰ ਜੱਸੀ ਨੇ ਵੀ ਆਪਣਾ ਬਿਆਨ ਦਿੰਦਿਆਂ ਕੰਗਣਾ ਰਣੌਤ ਨੂੰ ਸਖਤ ਨਸੀਹਤ ਦਿੱਤੀ ਹੈ।
ਗਾਇਕ ਨੇ ਕੰਗਣਾ ਨੂੰ ਵੱਡੀ ਆਸਾਨ ਫਰਾਮੋਸ਼ ਦੱਸਿਆ ਹੈ। ਜੱਸੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕੰਗਣਾ ਤੂੰ ਚਾਹੇ ਇੰਦਰਾ ਗਾਂਧੀ ਤੇ ਫਿਲਮ ਬਣਾ ਜਾਂ ਔਰੰਗਜ਼ੇਬ ਅਤੇ ਹਿਟਲਰ ਉੱਪਰ, ਪਰ ਤੈਨੂੰ ਪੰਜਾਬ ਬਾਰੇ ਕੱਖ ਨਹੀਂ ਪਤਾ ਹੈ। ਗਾਇਕ ਨੇ ਕਿਹਾ ਕਿ ਪੰਜਾਬੀ ਹੀ ਤੈਨੂੰ ਫਿਲਮ ਲਾਈਨ ਵਿੱਚ ਲੈ ਕੇ ਆਏ, ਪਰ ਤੂੰ ਪੰਜਾਬੀਆਂ ਬਾਰੇ ਹੀ ਗਲਤ ਬੋਲਦੀ ਹੈ। ਇੰਨੀ ਅਹਿਸਾਨ ਫਰਾਮੋਸ਼ੀ ਚੰਗੀ ਨਹੀਂ ਹੁੰਦੀ। ਤੂੰ ਸਾਬਿਤ ਕਰ ਰਹੀ ਹੈ ਕਿ ਹਰ ਮਸ਼ਹੂਰ ਬੰਦਾ ਅਕਲਮੰਦ ਨਹੀਂ ਹੁੰਦਾ। ਭਾਜਪਾ ਸੰਸਦ ਮੈਂਬਰ ਅਤੇ ਅਦਾਕਾਰਾ ਕੰਗਣਾ ਰਣੌਤ ਦੇ ਕਿਸਾਨਾਂ ਖਿਲਾਫ ਦਿੱਤੇ ਬਿਆਨ ਅਤੇ ਫਿਰ ਫਿਲਮ ਐਮਰਜੈਂਸੀ ਦਾ ਪੰਜਾਬ ਭਰ ਵਿੱਚ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਹੁਣ ਪੰਜਾਬ ਦੇ ਜਲੰਧਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੇ ਕੰਗਣਾ ਰਣੌਤ ਨੂੰ ਲੈ ਕੇ ਬਿਆਨ ਦਿੱਤਾ ਹੈ ਕਿ ਸ਼੍ਰੋਮਣੀ ਕਮੇਟੀ ਦੀ ਇਜਾਜ਼ਤ ਤੋਂ ਬਿਨਾਂ ਨਾ ਤਾਂ ਫਿਲਮ ਐਮਰਜੈਂਸੀ ਚੱਲੇਗੀ ਅਤੇ ਨਾ ਹੀ ਚੱਲਣ ਦਿੱਤੀ ਜਾਵੇਗੀ। ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ, ਹਰਿਆਣਾ ਤੇ ਹਿਮਾਚਲ ਪੁਰਾਣੇ ਪੰਜਾਬ ਦਾ ਹਿੱਸਾ ਹਨ ਅਤੇ ਸਾਰਿਆਂ ਦਾ ਆਪਸ ਵਿੱਚ ਭਾਈਚਾਰਾ ਹੈ। ਪੰਜਾਬ, ਹਰਿਆਣਾ, ਹਿਮਾਚਲ ਇਹ ਪੰਜਾਬ ਦਾ ਹੀ ਪੁਰਾਣੇ ਦਾ ਹਿੱਸਾ ਹੈ। ਸਾਰੇ ਆਪਸ 'ਚ ਭਰਾ ਹੈ ਤੇ ਸਾਨੂੰ ਆਪਸੀ ਸਾਂਝ ਜਿਹੜੀ ਆ ਉਹ ਨਾ ਸਾਡੀ ਟੁੱਟੀ ਹੈ, ਨਾ ਅਸੀਂ ਕਦੇ ਤੋੜਨੀ ਹੈ ਤੇ ਇਹ ਬਰਕਰਾਰ ਰਹੇਗੀ। ਇਹਨੂੰ ਜਿਹੜੀ ਵੀ ਤਾਕਤ ਤੋੜਨ ਦਾ ਕੋਸ਼ਿਸ਼ ਕਰੇਗੀ ਉਸ ਦਾ ਮੂੰਹ ਤੋੜ ਜਵਾਬ ਦਿੱਤਾ ਜਾਏਗਾ। ਹਿੰਦੂ, ਸਿੱਖ, ਮੁਸਲਿਮ, ਈਸਾਈ ਇੱਥੇ ਹਮੇਸ਼ਾ ਪਿਆਰ ਦੇ ਨਾਲ ਰਹੇ ਹੈ। ਅੱਜ ਤੱਕ ਦਾ ਆਜ਼ਾਦੀ ਦੇ ਬਾਅਦ ਦਾ ਇਤਿਹਾਸ ਹੈ, ਪੰਜਾਬ ਦੇ ਵਿੱਚ ਕਦੇ ਵੀ ਇਸ ਤਰ੍ਹਾਂ ਦੀ ਕੋਈ ਦੰਗਾ ਫਸਾਦ ਦੀ ਘਟਨਾ ਨਹੀਂ ਹੋਈ। ਸੋ ਸਾਡਾ ਜਿਹੜਾ ਪਿਆਰ ਹੈ ਉਹ ਬਣਿਆ ਰਹੇਗਾ। ਔਰ ਜਿਹੜਾ ਤੁਸੀਂ ਕੰਗਣਾ ਨੂੰ ਕਹਿੰਦੇ, ਕੰਗਣਾ ਨੂੰ ਕੋਈ ਜ਼ਿਆਦਾ ਸੀਰੀਅਸ ਨਹੀਂ ਲੈਣਾ ਚਾਹੀਦਾ ਤੇ ਸਿਮਰਨਜੀਤ ਸਿੰਘ ਮਾਨ ਦੇ ਜਿਹਦਾ ਗੁੱਸਾ ਨਹੀਂ ਕਰਨਾ ਚਾਹੀਦਾ। ਇਸ ਕਰਕੇ ਇਹ ਗੱਲਾਂ ਜਿਹੜੀਆਂ ਇਹ ਜ਼ਿਆਦਾ ਉਛਾਲਣ ਦੀ ਲੋੜ ਨਹੀਂ ਹੈ। ਇੱਥੇ ਵੀ ਸਿੱਖ ਇਤਿਹਾਸ ਨੂੰ ਫਿਲਮਾਇਆ ਜਾਣਾ, ਉਹਦੇ ਵਾਸਤੇ ਜ਼ਰੂਰੀ ਹੈ ਕਿ ਪਹਿਲਾਂ SGPC ਨੂੰ ਉਹ ਪਿਕਚਰ ਦਿਖਾ ਕੇ ਉਹਨਾਂ ਤੋਂ ਪ੍ਰਵਾਨਗੀ ਲਈ ਜਾਵੇ, ਕਿਉਂਕਿ SGPC ਸਿੱਖਾਂ ਦੀ ਸਰਮੌਰ ਸੰਸਥਾ ਹੈ। ਉਸ ਤੋਂ ਪਰਮਿਸ਼ਨ ਲੈਣੀ ਜ਼ਰੂਰੀ ਹੈ। ਇਸ ਲਈ ਜੇ ਉਹਨਾਂ ਨੇ ਕੋਈ ਪਿਕਚਰ ਚਲਾਉਣੀ ਹੈ ਤਾਂ ਪਹਿਲਾਂ SGPC ਨੂੰ ਦਿਖਾਉਣ, ਉਹਦੇ 'ਚ ਸਿੱਖ ਇਤਿਹਾਸ ਨੂੰ ਸਹੀ ਤਰੀਕੇ ਨਾਲ ਫਿਲਮਾਇਆ ਗਿਆ ਕਿ ਨਹੀਂ ਇਹ SGPC ਦੇਖੇਗੀ। ਉੱਥੋਂ ਸਰਟੀਫਿਕੇਟ ਜ਼ਰੂਰੀ ਹੈ, ਜੇ ਉਹ ਸਰਟੀਫਿਕੇਟ ਮਿਲਦਾ ਹੈ ਫਿਰ ਉਹ ਦਿਖਾ ਲਏ। ਹਰਿਆਣਾ ਦੇ ਕਰਨਾਲ ਦੇ ਇੱਕ ਗੁਰਦੁਆਰਾ ਸਾਹਿਬ ਵਿੱਚ ਹੋਈ ਸੀ ਕਾਨਫਰੰਸ ਵਿੱਚ ਸਾਬਕਾ ਲੈਫਟੀਨੈਂਟ ਗਵਰਨਰ ਸਤਿਆਪਾਲ ਮਲਿਕ ਅਤੇ ਕਾਂਗਰਸੀ ਆਗੂ ਜਗਦੀਸ਼ ਸਿੰਘ ਝਿੰਡਾ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਲਿਕ ਨੇ ਕਿਹਾ ਕਿ ਕੰਗਣਾ ਰਣੌਤ ਰਾਜਨੀਤੀ ਵਿੱਚ ਨਾਬਾਲਗ ਹੈ, ਇਹ ਬੇਲੋੜਾ ਵਿਵਾਦ ਪੈਦਾ ਕਰਦੀ ਹੈ। ਭਾਰਤੀ ਜਨਤਾ ਪਾਰਟੀ ਨੂੰ ਚਾਹੀਦਾ ਹੈ ਕਿ ਉਸ ਨੂੰ ਪਾਰਟੀ ਵਿੱਚੋਂ ਕੱਢ ਦੇਵੇ, ਉਹ ਪਾਰਟੀ ਵਿੱਚ ਰਹਿਣ ਦੇ ਲਾਇਕ ਨਹੀਂ ਹੈ। ਮਲਿਕ ਨੇ ਕਿਹਾ ਕਿ ਕੰਗਣਾ ਰਣੌਤ ਰਾਜਨੀਤੀ ਵਿੱਚ ਨਾਬਾਲਗ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਸਿੱਖ ਕੌਮ ਦੇ ਮਾਮਲਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ। ਉਹਨਾਂ ਨੇ ਕਿਹਾ ਕਿ ਸੜਕਾਂ ਦੀ ਮੁਰੰਮਤ ਹੋਵੇ, ਨਹਿਰਾਂ ਦੀ ਸਾਂਭ ਸੰਭਾਲ ਹੋਵੇ ਜਾਂ ਖੇਤੀ ਨਾਲ ਸੰਬੰਧਿਤ ਮਸਲੇ, ਭਾਜਪਾ ਸਰਕਾਰ ਆਪਣੇ ਕੰਮ ਵਿੱਚ ਕਾਮਯਾਬ ਨਹੀਂ ਹੋ ਰਹੀ। ਸਿੱਖ ਕੌਮ ਆਪਣਾ ਕੰਮ ਬਖੂਬੀ ਨਿਭਾਉਂਦੀ ਹੈ। ਮਲਿਕ ਨੇ ਜੰਮੂ ਕਸ਼ਮੀਰ ਦੇ ਹਾਲਾਤਾਂ ਤੇ ਵੀ ਚਿੰਤਾ ਪ੍ਰਗਟਾਈ। ਉਹਨਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਹਾਲਾਤ ਬਹੁਤ ਖਰਾਬ ਹਨ। ਮੇਰੇ ਕਾਰਜਕਾਲ ਦੌਰਾਨ ਕੋਈ ਸ਼੍ਰੀਨਗਰ ਦੇ ਨੇੜੇ ਵੀ ਨਹੀਂ ਗਿਆ। ਹੁਣ ਹਾਲਾਤ ਹੋਰ ਵੀ ਬੱਤਰ ਹੋ ਗਏ ਹਨ। ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਦੇ ਹੋਏ ਮਲਿਕ ਨੇ ਕਿਹਾ ਕਿ ਕਿਸਾਨ ਲਗਾਤਾਰ ਅੰਦੋਲਨ ਕਰ ਰਹੇ ਹਨ। ਮੈਂ ਉਹਨਾਂ ਦੇ ਹਰ ਅੰਦੋਲਨ ਦਾ ਸਮਰਥਨ ਕਰਦਾ ਹਾਂ ਕਿਉਂਕਿ ਉਹਨਾਂ ਦੀਆਂ ਮੰਗਾਂ ਜਾਇਜ਼ ਹਨ। जम्मू कश्मीर में काफ़ी गिरावट आई है। मेरे ज़माने में तो टेररिस्ट श्रीनगर के नज़दीक नहीं आता था। अब तो फ़ौज पे हमले कर रहे हैं, सिक्योरिटी फोर्सेस पे हमले कर रहे हैं, थानों पे हमले कर रहे हैं और हौसला बढ़ा हुआ है। और वहाँ कोई सरकार नाम की चीज़ नहीं है। नाकाम नहीं, 100% नाकाम है, दिल्ली में भी, श्रीनगर में भी। हरियाणा में क्या लगता है मलिक साहब आपको? वो तो जनता तय करेगी, मैं तो क्या कहूँ। पर मैं चाहूँगा कि यहाँ बीजेपी को हराएं और बाकी जो पार्टियां उनको जिता के देखें। किसान लगातार किसानों के हर आंदोलन के पक्ष में हूँ और उनका सहयोगी हूँ। जहाँ बुलाएंगे मैं जाऊँगा। सर देखिए, कंगना रनावत राजनीति में नाबालिग है, उसको नहीं बोलना चाहिए। और वो जिस पार्टी में है उनको चाहिए कि माफ़ी से नहीं, उसको पार्टी से निकाल दें। वो पार्टी में रहने के लायक नहीं है, उसको कोई जानकारी नहीं है। वो लूज टॉक करती है, सब लोगों के खिलाफ बोलती है, जो बहुत गलत बात है। राहुल गांधी से मैं परसों मिला था, मेरा बहुत अच्छा उनसे मेरा वो इंटरव्यू करने आए थे। मुझे तो बहुत संजीदा, बहुत सुलझे हुए, बहुत समझदार और बहुत विनम्र लगे। टू द एक्सटेंट बाहर आए तो मेरे ड्राइवर को भी नमस्ते किया उन्होंने। बहुत अच्छे हैं और भगवान उनको दूर तक ले जाए। देखिए, मोदी सरकार तो हरा दी थी लोगों ने, ये तो इन दो पार्टियों ने मिलकर बना दी है। और आप अगर देखेंगे अहाता करके तो जिन इलाकों में किसान आंदोलन था वहीं वो हारे हैं। और मोदी सरकार को सरकार में रहने का कोई अधिकार नहीं है।
और उनको मैं क्या कहूँ क्या करना चाहिए वो तो सब जानते हैं, लेकिन उनका तो एक ही एजेंडा है, पैसा कमाओ, भ्रष्टाचार करो और राज करो। और कोई उसकी पूरी जानकारी नहीं है, पर ईडी तो ये जिसके खिलाफ चाहते हैं इस्तेमाल करते हैं, एक आध बीजेपी के लोगों के खिलाफ भी इस्तेमाल कर दें। अब मैं यही कहूँगा कि ये आपकी जो एकता है ये बनी रहे सिख संगत की, और ये इसी तरह से आगे बढ़े। ਮਿਸਲ ਸਤਲੁਜ ਵੱਲੋਂ ਬਠਿੰਡਾ ਵਿਖੇ ਇੱਕ ਸੈਮੀਨਾਰ ਕਰਵਾਇਆ ਗਿਆ, ਜਿਸ ਵਿੱਚ ਮਿਸਲ ਸਤਲੁਜ ਦੇ ਵੱਖ-ਵੱਖ ਨੁਮਾਇੰਦਿਆਂ ਨੇ ਹਿੱਸਾ ਲਿਆ। ਇਸ ਮੌਕੇ ਮਿਸਲ ਸਤਲੁਜ ਦੇ ਪ੍ਰਧਾਨ ਸਰਦਾਰ ਅਜੈਪਾਲ ਸਿੰਘ ਬਰਾੜ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪੰਜਾਬ ਦੀ ਜ਼ਮੀਨੀ ਸਥਿਤੀ ਦਾ ਜ਼ਿਕਰ ਕਰਦਿਆਂ ਉਹਨਾਂ ਨੇ ਪੰਜਾਬ ਨੂੰ ਦਰਪੇਸ਼ ਕਈ ਗੰਭੀਰ ਸਮੱਸਿਆਵਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਸੋ ਮਿਸਲ ਸਤਲੁਜ ਦੇ ਵਿੱਚ ਆਪਾਂ ਇੱਕ ਦਸਤਾਵੇਜ਼ ਛਾਪਿਆ, ਇਹ ਕੀਤਾ ਵੇਖਿਆ ਕਿ ਵੀ ਆਪਾਂ ਆਪਣੀ ਸਮਰੱਥਾ ਕਿੰਨੀ, ਆਪਾਂ ਕਿੰਨਾ ਸੰਘਰਸ਼ ਕਰ ਸਕਦੇ ਹਾਂ, ਆਪਾਂ ਕਿੱਥੋਂ ਤੱਕ ਰੋਕ ਸਕਦੇ ਹਾਂ, ਕਿੱਥੋਂ ਕਿੰਨੇ ਕੁ ਦਾਇਰੇ ਦੇ ਵਿੱਚ ਰਹਿ ਕੇ ਆਪਾਂ ਲੜ ਸਕਦੇ ਹਾਂ, ਤੇ ਇੱਕ ਸ਼ਾਂਤਮਈ ਸੰਘਰਸ਼ ਰਾਹੀਂ ਜਾਂ ਸ਼ਾਂਤਮਈ ਆਪਦੀ ਪ੍ਰੋਟੈਸਟ ਰਾਹੀਂ ਆਪਾਂ ਕੀ ਮੰਗਾਂ ਮੰਗ ਸਕਦੇ ਹਾਂ। ਸੋ ਉਹਦੇ ਵਾਸਤੇ ਆਪਾਂ ਇਹ ਦਸਤਾਵੇਜ਼ ਛਾਪਿਆ। ਆਪਣੀ ਮੁੱਖ ਮੰਗ ਇਹ ਆ ਕਿ ਜਿਹੜਾ ਇਸ ਤਰੀਕੇ ਦਾ ਬਾਹਰੀ ਸਾਡੇ 'ਚ ਇੰਟਰਫੇਰੈਂਸ ਹੋ ਰਿਹਾ, ਸਾਡੇ ਰੁਜ਼ਗਾਰ ਖਾਏ ਜਾ ਰਿਹਾ, ਸਾਡੀ ਜਿਹੜਾ ਆਬਾਦੀ ਦੇ ਤਵਾਜ਼ਨ ਨੂੰ ਬਦਲਿਆ ਜਾ ਰਿਹਾ, ਸਾਡੇ ਵਸੀਲਿਆਂ ਦੀ ਲੁੱਟ ਹੋ ਰਹੀ ਆ, ਉਹਦੇ ਵਾਸਤੇ ਸਾਨੂੰ ਆਰਟੀਕਲ 371A ਜਿਵੇਂ ਨਾਗਾਲੈਂਡ ਨੂੰ, ਮੀਜ਼ੋਰਾਮ ਨੂੰ ਜਾਂ ਹੋਰ ਕਈ ਸੂਬਿਆਂ ਦੇ ਵਿੱਚ ਦਿੱਤਾ ਗਿਆ ਕਈ ਥਾਵਾਂ 'ਤੇ, ਸਾਨੂੰ ਵੀ ਉਸੇ ਦੀ ਪ੍ਰੋਵੀਜ਼ਨ ਦਿੱਤੀ ਜਾਵੇ। ਘੱਟੋ ਘੱਟ ਇੱਕ ਵਾਰ ਤਾਂ ਬਣੇ, ਕੋਈ ਪਾਲਿਸੀ ਤਾਂ ਬਣੇ ਜਿਹਦੇ ਤਹਿਤ ਇੱਥੇ ਕੌਣ ਆ ਸਕਦਾ, ਕੌਣ ਨਹੀਂ ਆ ਸਕਦਾ, ਕਿਹਨੂੰ ਰੁਜ਼ਗਾਰ ਮਿਲਣੀ ਹੈ, ਕਿਹਨੂੰ ਨਹੀਂ ਮਿਲਣੀ, ਸਾਡੇ ਬੱਚੇ ਬਾਹਰ ਜਾਣ ਤੇ ਇੱਥੋਂ ਦੀ ਸਰਕਾਰੀ ਰੁਜ਼ਗਾਰ ਕੋਈ ਹੋਰ ਲਵੇ। ਸੋ ਸਾਡੀ ਦੇਣ ਬਹੁਤ ਹੈ ਇਸ ਖਿੱਤੇ ਵਾਸਤੇ। ਆ ਜਿਹੜਾ ਬੁੱਤ ਲੱਗਿਆ ਹੋਇਆ ਆਨੰਦ ਸਿੰਘ ਦਾ, ਇਹ ਸਾਫ਼ ਦੱਸਦਾ ਕਿ ਵੀ ਸਾਡੀ ਦੇਣ ਕਿੰਨੀ ਹੈ। ਅੱਜ ਵੀ ਸਭ ਤੋਂ ਵੱਧ ਫੌਜੀ ਵਿਧਵਾਵਾਂ ਪੰਜਾਬ 'ਚੋਂ ਹੈਗੀਆਂ। ਅੱਜ ਵੀ ਸਭ ਤੋਂ ਜ਼ਿਆਦਾ ਜਿਹੜਾ ਫੂਡ ਗ੍ਰੇਨ ਦਿੱਤਾ ਜਾਂਦਾ ਸਰਪਲਸ ਹਿੰਦੁਸਤਾਨ ਨੂੰ, ਉਹ ਪੰਜਾਬ 'ਚੋਂ ਦਿੱਤਾ ਜਾਂਦਾ। ਜੇ ਫੂਡ ਗ੍ਰੇਨ ਨਹੀਂ ਹੋਵੇ, ਡੈਮੋਕ੍ਰੇਸੀ 4 ਦਿਨਾਂ 'ਚ ਢਹਿ ਜੇ। ਬੰਗਲਾਦੇਸ਼ 'ਚ ਆਪਾਂ ਵੇਖ ਰਹੇ ਹਾਂ ਕਿ ਖਾਣੇ ਦਾ ਕ੍ਰਾਈਸਿਸ ਆਇਆ ਪਿਆ। ਉਹ ਤਾਂ ਐ ਮੁੱਠੀ ਕੁ ਭਰ ਦੇਸ਼ ਆ, ਉਹ ਤਾਂ ਕਿਤੋਂ ਲਿਆ ਕੇ ਖਾ ਲੂ। ਇਹ ਤਾਂ ਐਡੇ ਵੱਡੇ ਦੇਸ਼ ਨੂੰ ਤਾਂ ਖਵਾਇਆ ਵੀ ਨਹੀਂ ਜਾਣਾ ਕਿਤੋਂ ਲਿਆ। ਸੋ ਇਹ ਗੱਲਾਂ ਸਾਡੇ ਹੱਕ ਬਣਦੇ ਆ। ਸਾਡਾ 75% ਪਾਣੀ ਲੁੱਟਿਆ ਜਾ ਰਿਹਾ। ਅੱਜ ਆਪਾਂ ਥੋੜ੍ਹੇ ਪਾਣੀ ਦੀ ਪਲੀਤ ਹੋਣ ਵਾਸਤੇ ਲੜ ਰਹੇ ਹਾਂ, ਉਹ ਵੀ ਲੜਨਾ ਚਾਹੀਦਾ। ਪਰ ਜਦੋਂ 75% ਪਾਣੀ ਸਾਡਾ ਬਾਹਰ ਜਾਊਗਾ ਤਾਂ ਨੈਚੁਰਲ ਆ, ਸਾਡੇ 'ਤੇ ਇੱਕ ਕੁਦਰਤੀ ਗੱਲ ਆ ਕਿ ਸਾਡਾ ਜਿਹੜਾ ਬਿਜਲੀ ਖਰਚਾਂਗੇ, ਅਸੀਂ ਹੇਠਲਾ ਪਾਣੀ ਵਰਤਾਂਗੇ ਤਾਂ ਬਿਜਲੀ ਦੇ ਖਰਚਾ ਵੀ ਹੋਊਗਾ ਅਤੇ ਪੰਜਾਬ ਵੀ ਰੇਗਿਸਤਾਨ ਬਣੂਗਾ। ਸੋ ਸਾਡੀ ਹਾਲਤ ਇਹ ਆ ਕਿ ਅਸੀਂ ਓਪਰੈਸਡ ਵੀ ਹਾਂ, ਸਾਡੇ 'ਤੇ ਜ਼ਬਰ ਵੀ ਹੋ ਰਿਹਾ ਅਤੇ ਸਾਨੂੰ ਆਪ ਨੂੰ ਹੀ ਜਾਬਰ ਕਿਹਾ ਜਾ ਰਿਹਾ ਕਿ ਤੁਸੀਂ ਕਰ ਰਹੇ ਹੋ ਜਿਵੇਂ ਸਾਰਾ ਕੁਛ। ਸੋ ਇਹ ਆਪਾਂ ਇਹਦੇ 'ਚ ਡਾਕੂਮੈਂਟ 'ਚ ਮੰਗ ਕੀਤੀ ਆ ਕਿ ਪੰਜਾਬ ਨੂੰ 371A ਵਰਗੀ ਪ੍ਰੋਵੀਜ਼ਨ 'ਚ ਪਾਇਆ ਜਾਵੇ। ਇਹ ਕੋਈ ਇਹ ਜਿਹੀ ਮੰਗ ਨਹੀਂ ਕਿ ਵੀ ਅਸੀਂ ਅਨੋਖੀ ਮੰਗ ਕੀਤੀ ਹੈ ਜਿਹੜੀ ਕਿਸੇ ਹੋਰ ਨੂੰ ਨਹੀਂ। 12 ਸੂਬਿਆਂ ਨੂੰ ਦਿੱਤਾ ਗਿਆ ਭਾਰਤ ਨੇ, 12 ਸੂਬਿਆਂ ਨੂੰ, ਜਿਹਦੀ ਦੇਣ ਪੰਜਾਬ ਨਾਲੋਂ ਕਿਤੇ ਘੱਟ ਆ। ਇਸ ਤੋਂ ਇਲਾਵਾ ਅੱਜ ਕਰਜ਼ਾ ਚੜਿਆ ਹੋਇਆ 3 ਲੱਖ ਸਮਥਿੰਗ ਕਰੋੜ ਹੋ ਗਿਆ, ਦਿਨੋਂ ਦਿਨ ਵੱਧਦਾ ਜਾ ਰਿਹਾ। ਪੰਜਾਬ ਦਾ ਜਿਹੜਾ ਕਰਜ਼ਾ ਹੈ ਉਹਦੀ ਉਸ ਪਰਸੈਂਟੇਜ 'ਚ ਕੈਲਕੂਲੇਸ਼ਨ ਹੋ ਹੀ ਨਹੀਂ ਸਕਦੀ ਜਿਸ ਪਰਸੈਂਟੇਜ 'ਚ ਬਾਕੀ ਕਿਸੇ ਸਨਅਤੀ ਖੇਤਰ ਵਾਲੇ ਸੂਬੇ ਦੀ ਹੋ ਸਕਦੀ ਆ। ਪੰਜਾਬ ਦੀ ਜਿਹੜੀ ਜ਼ਮੀਨ ਆ ਸਾਰੀ, ਉਹ ਤਕਰੀਬਨ 40 ਕੁ ਲੱਖ ਕਰੋੜ ਦੀ ਵੈਲੂਏਸ਼ਨ ਬਣਦੀ ਆ, ਜਿਹੜੀ ਉਹਦੀ ਪ੍ਰਾਈਵੇਟ ਵੈਲਿਊ ਬਣਦੀ ਆ। ਉਹਦੀ ਪ੍ਰੋਡਕਟਿਵਿਟੀ ਕਦੀ ਵੀ ਉਸ ਮਾਪਦੰਡ 'ਤੇ ਨਹੀਂ ਲਿਆਂਦੀ ਜਾ ਸਕਦੀ ਜਿਸ ਸਨਅਤੀ ਮਾਪਦੰਡ 'ਤੇ ਲਿਆਂਦੀ ਜਾ ਸਕਦੀ ਆ। ਦੂਜੀ ਗੱਲ, ਅਸੀਂ ਇੱਕ ਬਾਰਡਰ ਦਾ ਸੂਬਾ ਹੈ, ਸਾਡੇ ਬਹੁਤ ਵੱਡੀ ਆਬਾਦੀ ਆ ਜਿਹੜੀ ਵਿਚਾਰੀ ਮਾਝੇ ਵਰਗਾ ਇਲਾਕਾ ਜਿਹੜਾ ਵਿੱਚੋਂ ਕੱਟਿਆ ਗਿਆ। ਫਿਰੋਜ਼ਪੁਰ ਵਰਗੇ ਸ਼ਹਿਰ ਜਿਹੜੇ ਤਰੱਕੀ ਕਰਨੀ ਸੀਗੀ ਉਹ ਤਰੱਕੀ ਨਹੀਂ ਹੋ ਸਕੀ। ਮਾਝੇ ਦੇ ਇਲਾਕੇ ਦੀ ਤਰੱਕੀ ਨਹੀਂ ਹੋ ਸਕੀ। ਉਹਨੇ ਸੈਂਟਰ ਹੱਬ ਬਣਨਾ ਸੀਗਾ, ਕਲਚਰ ਦਾ, ਇਕੋਨਮੀ ਦਾ, ਸਾਰਾ ਕੁਝ ਬਣਨਾ ਸੀ ਉਹਦੇ ਆਸੇ ਪਾਸੇ, ਉਹ ਵਿੱਚੋਂ ਵੱਢਿਆ ਗਿਆ। ਉਹ ਵੱਢਿਆ ਜੇ ਗਿਆ ਜਾਂ ਉਹ ਇੱਧਰ ਅਸੀਂ ਆਏ ਆ ਤਾਂ ਉਹਦਾ ਫਾਇਦਾ ਕਿਹਨੂੰ ਹੋਇਆ? ਸਾਰੀ ਭਾਰਤ ਦੀ ਆਬਾਦੀ ਨੂੰ ਫਾਇਦਾ ਹੋਇਆ ਨਾ ਜੇ ਅਸੀਂ ਯੂਨੀਅਨ ਆਫ ਇੰਡੀਆ ਜੁਆਇਨ ਕੀਤੀ। ਤਾਂ ਉਹਦੇ ਬਦਲੇ ਜੇ ਅਸੀਂ ਇੱਕ ਹਿੱਸੇ ਦੇ ਵਿੱਚ ਘੱਟੋ ਘੱਟ, ਜੇ ਤੁਸੀਂ ਹਿਮਾਚਲ ਨੂੰ, ਜੇ ਤੁਸੀਂ ਉੱਤਰਾਖੰਡ ਨੂੰ, ਤੁਸੀਂ ਜੰਮੂ ਦੇ ਇਲਾਕੇ ਨੂੰ ਗਾਡਗਿਲ ਕਮੇਟੀ 'ਚ ਆਪਣਾ ਸਪੈਸ਼ਲ ਸਟੇਟਸ ਦਿੰਦੇ ਹੋ ਤਾਂ ਸਾਨੂੰ ਵੀ ਦਿਓ। ਉਹ ਵਾਜਬ ਹੱਕ ਆ। ਉਹ ਗਾਡਗਿਲ ਕਮੇਟੀ ਕਹਿੰਦੀ ਆ, ਪਰ ਸਾਡੇ ਪੋਲੀਟੀਸ਼ੀਅਨ ਉਹ ਸਵਾਲ ਨਹੀਂ ਚੱਕਦੇ। ਵਿਧਾਨ ਸਭਾ ਸੈਸ਼ਨ 'ਤੇ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦਾ ਅਹਿਮ ਬਿਆਨ ਆਇਆ ਹੈ। ਉਹਨਾਂ ਕਿਹਾ ਕਿ ਮੈਂ ਵਿਧਾਇਕ ਦੇ ਤੌਰ 'ਤੇ ਆਪਣੇ 3 ਕਾਰਜਕਾਲ ਦੌਰਾਨ ਵਿਧਾਨ ਸਭਾ ਦੀ ਅਜਿਹੀ ਨਿਰਾਸ਼ਾਜਨਕ, ਪੱਖਪਾਤੀ ਅਤੇ ਘਟੀਆ ਕਾਰਵਾਈ ਕਦੇ ਨਹੀਂ ਦੇਖੀ। ਸਪੀਕਰ ਨੇ ਬੇਅਦਬੀ, ਡੇਰਾ ਸੱਚਾ ਸੌਦਾ ਦੇ ਮੁਖੀ ਵਿਰੁੱਧ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਤੋਂ ਇਨਕਾਰ,
ਖੇਤੀਬਾੜੀ ਨੀਤੀ ਬਣਾਉਣ ਵਿੱਚ ਅਸਫਲਤਾ, CIA ਸਟਾਫ ਖਰੜ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਇੰਟਰਵਿਊ ਦੀ ਸਹੂਲਤ ਦੇਣ ਵਾਲੇ ਅਧਿਕਾਰੀਆਂ ਵਿਰੁੱਧ ਕਾਰਵਾਈ ਨਾ ਕਰਨ, ਬੁੱਢੇ ਨਾਲੇ ਦੀ ਸਫਾਈ ਨਾ ਹੋਣ ਅਤੇ ਨਸ਼ੇ ਦੇ ਮੁੱਦੇ ਤੇ ਬਹਿਸ ਕਰਨ ਦੀ ਬਜਾਏ ਸਪੀਕਰ ਨੇ PC ਐਕਟ 1988 PS ਤਹਿਤ ਕੋਟਪੁਰਾ ਦੇ ਦੋਸ਼ੀ ASI ਮੋਹਨ ਸਿੰਘ ਵਿਰੁੱਧ ਕਾਰਵਾਈ ਕਰਨ ਲਈ ਵਿਧਾਨ ਸਭਾ ਵਿੱਚ ਸਹਿਮਤੀ ਮੰਗੀ। ਮੈਨੂੰ ਲੱਗਦਾ ਹੈ ਕਿ ਸਪੀਕਰ ਦੀ ਉਕਤ ASI ਮੋਹਨ ਸਿੰਘ ਵਿਰੁੱਧ ਕੋਈ ਨਿੱਜੀ ਰੰਜਿਸ਼ ਹੈ ਜਾਂ ਉਹ ਉਸ ਰਾਹੀਂ ਆਪਣੇ ਸਿਆਸੀ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣਾ ਚਾਹੁੰਦਾ ਹੈ। ਇਹ ਵਿਧਾਨ ਸਭਾ ਦੇ ਅਹਿਮ ਮੰਚ ਦੀ ਦੁਰਵਰਤੋਂ ਹੈ। ਮੈਂ ਉਪਰੋਕਤ ਮੁੱਦਿਆਂ ਤੇ ਬੋਲਣ ਲਈ ਸਿਫਰ ਕਾਲ ਦੌਰਾਨ ਘੱਟੋ-ਘੱਟ 25 ਵਾਰ ਆਪਣਾ ਹੱਥ ਉਠਾਇਆ, ਪਰੰਤੂ ਬਦਕਿਸਮਤੀ ਨਾਲ ਸਪੀਕਰ ਜਾਣਬੁੱਝ ਕੇ ਮੇਰੀਆਂ ਵਾਰ-ਵਾਰ ਕੋਸ਼ਿਸ਼ਾਂ ਨੂੰ ਨਜ਼ਰਅੰਦਾਜ਼ ਕਰਦੇ ਰਹੇ। ਹਾਲੇ ਤੱਕ ਸਪੀਕਰ ਨੇ ਗੈਰ ਪੰਜਾਬੀਆਂ ਨੂੰ HP ਟੈਨੈਂਸੀ ਅਤੇ ਲੈਂਡ ਰਿਫਾਰਮ ਐਕਟ 1972 ਤਹਿਤ ਪੰਜਾਬ ਵਿੱਚ ਖੇਤੀਬਾੜੀ ਜ਼ਮੀਨ ਖਰੀਦਣ ਤੋਂ ਰੋਕਣ ਵਾਲਾ ਮੇਰਾ ਪ੍ਰਾਈਵੇਟ ਮੈਂਬਰ ਬਿੱਲ ਕਿਉਂ ਹੋਲਡ ਕੀਤਾ ਹੋਇਆ ਹੈ। ਮੈਂ ਮਹਿਸੂਸ ਕਰਦਾ ਕਿ ਸਪੀਕਰ ਰਾਹੀਂ ਭਗਵੰਤ ਮਾਨ ਸਰਕਾਰ ਨੇ ਵਿਧਾਨ ਸਭਾ ਦੀ ਕਾਰਵਾਈ ਨੂੰ ਵਿਰੋਧੀ ਧਿਰ ਦੇ ਮੈਂਬਰਾਂ ਨਾਲ ਵਿਤਕਰੇ, ਮਜ਼ਾਕ ਅਤੇ ਬੇਤੁਕੀਆਂ ਗੱਲਾਂ ਵਿੱਚ ਬਦਲ ਦਿੱਤਾ ਹੈ। ਇਸ ਲਈ ਮੈਂ ਆਪਣੇ ਸਵੈਮਾਨ ਨੂੰ ਬਰਕਰਾਰ ਰੱਖਣ ਲਈ ਬਾਕੀ ਰਹਿੰਦੇ 2 ਦਿਨਾਂ ਦੇ ਹਾਸੋਹੀਣੇ ਅਤੇ ਫਰਜ਼ੀ ਸੈਸ਼ਨ ਦਾ ਨਿੱਜੀ ਤੌਰ ਤੇ ਬਾਈਕਾਟ ਕਰਨ ਦਾ ਫੈਸਲਾ ਕੀਤਾ ਹੈ। ਇਹਨਾਂ ਦੇ ਆਪਣੇ MLA ਨੇ ਪਿਛਲੇ ਦਿਨਾਂ 'ਚ ਗੁਰਪ੍ਰੀਤ ਸਿੰਘ ਗੋਗੀ ਨੇ, ਜਿਹੜੇ ਮੈਂ ਕਹਿੰਦਾ ਕਿ ਬੜਾ ਗੈਰਤਮੰਦ MLA ਆ, ਜਦੋਂ ਉਹਨੇ ਮਸਲਾ ਉਠਾਇਆ ਜਾ ਕੇ ਬੁੱਢੇ ਦਰਿਆ ਦਾ ਕਿ ਸਾਰਾ ਮਾਲਵਾ ਜਿਹੜਾ ਹੈ, ਜਦੋਂ ਸਾਰੇ ਲੁਧਿਆਣੇ ਸ਼ਹਿਰ ਦੀ ਇੰਡਸਟਰੀਅਲ ਪੋਲਿਊਸ਼ਨ ਜਾ ਕੇ ਬੁੱਢਾ ਦਰਿਆ ਰਾਹੀਂ ਸਤਲੁਜ ਵਿੱਚ ਜਾ ਕੇ ਪੈਂਦੀ ਆ, ਉਹ ਕਾਲਾ ਜ਼ਹਿਰ ਵਾਲਾ ਪਾਣੀ ਮਾਲਵੇ ਦੇ ਸਾਰੇ ਜ਼ਿਲ੍ਹਿਆਂ ਦੇ ਲੋਕੀ ਵਾਟਰ ਵਰਕਸ ਵਿੱਚ ਪੀਣ ਵਾਲੇ ਪਾਣੀ ਵਾਸਤੇ ਇਸਤੇਮਾਲ ਕਰਦੇ ਆ। ਕੈਂਸਰ ਵੱਧ ਰਿਹਾ ਵਾ, ਬਿਮਾਰੀਆਂ ਵੱਧ ਰਹੀਆਂ ਨੇ, ਕੋੜ ਵੱਧ ਰਿਹਾ ਹੈ। ਇਹ ਗੁਰਪ੍ਰੀਤ ਸਿੰਘ ਗੋਗੀ ਨੇ ਆਪਣੇ ਬਣਾਈ ਸਰਕਾਰ ਦਾ ਨੀਂਹ ਪੱਥਰ 2022 ਵਿੱਚ ਭਗਵੰਤ ਸਿੰਘ ਮਾਨ ਨੇ ਲੁਧਿਆਣੇ 650 ਕਰੋੜ ਰੁਪਇਆ ਅਸੀਂ ਲਾਵਾਂਗੇ, ਨੀਂਹ ਪੱਥਰ ਰੱਖਿਆ ਕਿ ਬੁੱਢਾ ਦਰਿਆ ਸਾਫ਼ ਕਰਾਂਗੇ। ਗੁਰਪ੍ਰੀਤ ਸਿੰਘ ਗੋਗੀ ਨੇ ਉਹ ਨੀਂਹ ਪੱਥਰ ਖੁਦ ਹੀ ਤੋੜ ਦਿੱਤਾ। ਉਹਨੇ ਕਿਹਾ ਕਿ ਸ਼ਾਇਦ 90% ਪੈਸਾ 650 ਕਰੋੜ ਚੋਂ ਸਰਕਾਰ ਖਰਚ ਚੁੱਕੀ ਹੈ, ਲੇਕਿਨ ਉਹਨੇ ਦਿਖਾਤਾ ਕਿ ਸਾਰਾ ਪਾਣੀ ਜਿਹੜਾ ਉਹ ਬਿਲਕੁਲ ਜ਼ਹਿਰੀਲਾ ਤੇ ਕਾਲਾ ਬੁੱਢੇ ਦਰਿਆ ਦਾ, ਇੱਕ ਨਵੇਂ ਪੈਸੇ ਦਾ ਉਹਦੇ 'ਚ ਕੋਈ ਚੇਂਜ ਨਹੀਂ ਆਈ। ਦੈਟ ਮੀਨਸ ਸਾਡਾ ਲਗਭਗ ਸਮਝ ਲਓ 600 ਕਰੋੜ ਰੁਪਇਆ ਡਾਊਨ ਦ ਡਰੇਨ ਗਿਆ, ਵੇਸਟ ਗਿਆ। ਇਸ ਮਸਲੇ ਨੂੰ ਅਸੀਂ ਵਿਧਾਨ ਸਭਾ ਦੇ ਵਿੱਚ ਗੱਲ ਕਰਨੀ ਸੀ, ਕਿਉਂਕਿ ਬਹੁਤ ਸਾਰੇ ਐਕਟਿਵਿਸਟ ਨੇ ਜਿਹੜੇ ਮੱਤੇਵਾੜੇ ਵਾਲਾ ਜਿਹੜਾ ਵਾਤਾਵਰਣ ਪ੍ਰੇਮੀ ਲੋਕਾਂ ਨੇ ਪਿਛਲੇ ਦਿਨਾਂ 'ਚ ਇਕੱਠ ਕੀਤਾ। ਉਹਨਾਂ ਨੇ ਅਲਟੀਮੇਟਮ ਦਿੱਤਾ ਗਵਰਨਮੈਂਟ ਨੂੰ ਕਿ ਅਸੀਂ ਜੇ ਤੁਸੀਂ ਬੁੱਢਾ ਦਰਿਆ ਸਾਫ਼ ਨਾ ਕੀਤਾ ਤੇ ਅਸੀਂ ਉੱਤੇ ਕਰੋ। ਸਾਡੇ SC ਸਕਾਲਰਸ਼ਿਪ ਹੈ ਬੱਚਿਆਂ ਦੀ, 933 ਕਰੋੜ ਰੁਪਇਆ ਪੰਜਾਬ ਸਰਕਾਰ ਇਸ ਕਰਕੇ ਇਸਤੇਮਾਲ ਨਹੀਂ ਕਰ ਸਕਦੀ ਕੇਂਦਰ ਦਾ, ਕਿਉਂਕਿ 250 ਕਰੋੜ ਰੁਪਇਆ ਆਪਣੀ ਮੈਚਿੰਗ ਗ੍ਰਾਂਟ ਨਹੀਂ ਪਈ। ਬਹੁਤ ਸਾਰੀਆਂ ਭਰਤੀਆਂ ਜਿਹੜੀਆਂ ਸਬ ਇੰਸਪੈਕਟਰਸ ਦੀਆਂ, ਹੌਲਦਾਰਾਂ ਦੀਆਂ, ਸ਼ਾਇਦ ਫਾਇਰ ਬ੍ਰਿਗੇਡ ਵਾਲਿਆਂ ਦੇ ਇਸ਼ੂਜ਼ ਨੇ, ਬਹੁਤ ਸਾਰੇ ਇਸ਼ੂਜ਼ ਜਿਹੜੇ ਨੇ ਉਹਨਾਂ ਦੀਆਂ ਜਿਹੜੀਆਂ ਨਿਯੁਕਤੀ ਪੱਤਰ ਨੇ ਉਹ ਲਟਕ ਰਹੇ ਨੇ ਹਵਾ ਦੇ ਵਿੱਚ। EMPLOYEES ਦੀਆਂ ਗੱਲਾਂ ਕਰਨ ਵਾਲੀਆਂ ਸੀਗੀਆਂ। ਔਰ ਜਿੱਦਾਂ ਮੈਂ ਕਿਹਾ ਕਿ ਬੇਅਦਬੀ ਦਾ ਮਸਲਾ ਬਹੁਤ ਇੰਪੋਰਟੈਂਟ ਹੈ। ਡੇਰਾ ਸੱਚਾ ਸੌਦਾ ਦਾ ਜਿਹੜਾ ਸਾਧ ਹੈ, ਉਹਦੇ ਖਿਲਾਫ ਜਿਹੜੀ 295A ਦੀ ਪ੍ਰੋਸੀਕਿਊਸ਼ਨ ਸੈਂਕਸ਼ਨ ਸੀ, ਉਹ ਪਿਛਲੇ 2 ਸਾਲ ਤੋਂ ਭਗਵੰਤ ਮਾਨ ਆਪਣੇ ਮੇਜ਼ ਦੇ ਉੱਤੇ ਦੱਬ ਕੇ ਬੈਠਾ ਹੋਇਆ। ਅਸੀਂ ਗੱਲ ਉੱਥੇ ਕਰਨਾ ਚਾਹੁੰਦੇ ਹਾਂ। ਔਰ ਜਿੰਨੀਆਂ ਟ੍ਰਾਇਲ ਸੀਗੀਆਂ ਉਹ ਸਾਰੀਆਂ ਉਹਨਾਂ ਨੇ ਫਰੀਦਕੋਟ ਦੀ ਅਦਾਲਤਾਂ ਵਿੱਚੋਂ ਟ੍ਰਾਂਸਫਰ ਕਰਾ ਲਈਆਂ ਚੰਡੀਗੜ੍ਹ ਨੂੰ, ਔਰ ਉਹਨਾਂ ਤੇ ਉਹਨੂੰ ਸਟੇ ਕਰਾਤਾ। ਤੇ ਆਪਾਂ ਛੋਟੀ ਗੱਲ ਵਾਸਤੇ ਸੁਪਰੀਮ ਕੋਰਟ ਵਿੱਚ ਜ਼ਮਾਨਤਾਂ ਕੈਂਸਲ ਕਰਾਉਣ ਲਈ, ਮੇਰੀ ਜ਼ਮਾਨਤ ਕੈਂਸਲ ਕਰਾਉਣ ਲਈ 50 ਲੱਖ ਰੁਪਏ ਦਾ ਇੱਕ ਦਿਨ ਦਾ ਵਕੀਲ ਖੜਾ ਕੀਤਾ ਸੀ, 2 ਖੜੇ ਕੀਤੇ ਸੀ। ਕਰੋੜਾਂ ਰੁਪਏ ਤੁਸੀਂ ਬਰਬਾਦ ਕਰਦੇ, ਲੇਕਿਨ ਬੇਅਦਬੀ ਦੀ ਟ੍ਰਾਇਲ ਨੂੰ ਅੱਗੇ ਲਿਜਾਣ ਵਾਸਤੇ ਤੁਸੀਂ ਸੁਪਰੀਮ ਕੋਰਟ ਵਿੱਚ ਕੋਈ SLP ਫਾਈਲ ਨਹੀਂ ਕੀਤੀ, ਕੋਈ ਪਟੀਸ਼ਨ ਫਾਈਲ ਨਹੀਂ ਕੀਤੀ। ਇਹਦਾ ਮਤਲਬ ਤੁਸੀਂ ਸਿੱਧਾ ਡੇਰਾ ਸੱਚਾ ਸੌਦਾ ਦੇ ਅਪਰਾਧੀਆਂ ਨੂੰ, ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀਆਂ ਕਰਨ ਦਾ ਉਹਨਾਂ ਨੂੰ ਲਾਹਾ ਦੇ ਰਹੇ ਹੋ। ਬਾਈਬਲ ਕਲਾਂ ਦੇ ਕਾਤਲਾਂ ਨੂੰ ਤੁਸੀਂ ਛੋਟ ਦੇ ਰਹੇ ਹੋ। ਡਰੱਗਸ ਦੀ ਗੱਲ ਕਰਨੀ ਪੰਜਾਬ ਦੇ ਵਿੱਚ ਅਸੀਂ, ਤੁਸੀਂ ਦੇਖ ਰਹੇ ਹੋ, ਉਦੋਂ ਤਾਂ ਚਲੋ ਭਗਵੰਤ ਮਾਨ ਨੇ ਸ਼ੀਸ਼ੇ ਮੋਰੇ ਖੜ ਕੇ ਕਹਿਤਾ ਜੀ ਕਿ ਗੱਲ ਹੀ ਕੋਈ ਨਹੀਂ, ਅਸੀਂ ਨਸ਼ਾ ਜਿਹੜਾ ਹੈ ਉਹ ਬਸ ਅਗਲੀ ਅਗਸਤ ਤੱਕ ਜਾਂ ਪਤਾ ਨਹੀਂ ਅਗਲੀ 26 ਜਨਵਰੀ ਨੂੰ ਖਤਮ ਕਰ ਦਿਆਂਗੇ। ਐਲਾਨਾਂ ਨਾਲ ਥੋੜੋ ਖਤਮ ਹੋ ਸਕਦੀਆਂ। ਤੁਸੀਂ ਉਹਦੇ ਵਾਸਤੇ 2.5 ਸਾਲ ਵਿੱਚ ਕੀ ਕਾਰਗੁਜ਼ਾਰੀ ਕੀਤੀ ਹੈ? 2.5 ਸਾਲ ਵਿੱਚ ਤੁਸੀਂ ਕੀ ਐਫਰਟਸ ਕਰਕੇ ਇਹਨੂੰ ਜੜੋਂ ਪੱਟਣ ਦੀ ਕੋਸ਼ਿਸ਼ ਕੀਤੀ ਹੈ? ਸਿਰਫ NDPS ਦੇ ਪਰਚੇ ਕਰਕੇ ਸੈਂਕੜੇ ਹਜ਼ਾਰਾਂ ਬੰਦੇ ਜੇਲ੍ਹਾਂ 'ਚ ਤੱਕਤੇ, ਤਾਂ ਕੋਈ ਇਨਸਾਫ ਨਹੀਂਗਾ। ਔਰ ਜਿੱਦਣ ਇਹ 15 ਅਗਸਤ ਨੂੰ ਦਿਖਾ ਰਿਹਾ ਸੀਗਾ ਕਿ ਮੈਂ ਨਸ਼ੇ ਖਤਮ ਕਰ ਦੇਣੇ 26 ਜਨਵਰੀ ਤੱਕ, ਉਦੋਂ ਇੱਕ ਡਾਕਟਰ ਗਿੱਲ ਨੇ, ਚਮਕੌਰ ਸਾਹਿਬ ਹੈ ਸ਼ਾਇਦ ਉਹਨਾਂ ਦਾ ਹਸਪੀਟਲ, ਉਹਨਾਂ ਨੇ ਇੱਕ ਨੌਜਵਾਨ ਦੀ ਜਿਸਮ ਦਿਖਾਤਾ ਛਲਨੀ, ਜਿੱਦਾਂ ਗੋਲੀਆਂ ਨਾਲ ਛਲਨੀ ਹੋਇਆ ਹੁੰਦਾ ਨਾ, ਟੀਕੇ ਲਾ ਕੇ ਉਸਨੇ, ਔਰ ਰੋਜ਼ ਬੱਚੇ ਮਰਦੇ ਨੇ। ਔਰ ਡਰੱਗਸ ਦਾ ਮਸਲਾ ਬਹੁਤ ਇੰਪੋਰਟੈਂਟ। ਅਸੀਂ ਵਿਧਾਨ ਸਭਾ ਆਪਣੇ ਸਾਰੇ ਹਲਕਿਆਂ ਦੇ ਵਿੱਚ ਸਾਡੇ ਪਿਛਲੇ 2.5 ਸਾਲ ਤੋਂ ਇੱਕ ਨਵੇਂ ਪੈਸੇ ਦਾ ਡਿਵੈਲਪਮੈਂਟ ਦਾ ਕਾਰਜ ਨਹੀਂ ਹੋਇਆ। ਕੋਈ ਪੈਸਾ ਨਹੀਂ ਲੱਗਾ ਪਿੰਡਾਂ ਦੇ ਵਿੱਚ। ਜਿਹੜੇ ਪੈਸੇ ਸੀਗੇ ਮਗਰਲੀਆਂ ਸਰਕਾਰਾਂ ਦੇ ਕੋਲ, ਉਹ ਰੋਕ ਛੱਡੇ ਜਾਂ ਵਾਪਸ ਲੈ ਲਏ। ਸਿਮਿਲਰਲੀ ਮਿਊਨਿਸਪਲ ਕਮੇਟੀਆਂ ਵਿੱਚ, ਨਗਰ ਪੰਚਾਇਤਾਂ ਵਿੱਚ ਕੋਈ ਕੰਮ ਨਹੀਂ ਆ। ਪਿੰਡਾਂ 'ਚ ਗੰਦਗੀ ਦੇ ਢੇਰ ਲੱਗੇ ਹੋਏ ਨੇ। ਅਸੀਂ ਇਹ ਗੱਲ ਕਰਨਾ ਚਾਹੁੰਦੇ ਸੀ, ਪੰਚਾਇਤ ਦੀਆਂ ਚੋਣਾਂ ਚੋਰ ਦਰਵਾਜ਼ੇ ਰਾਹੀਂ, ਮੈਂ ਕਿਹਾ ਕਿਸੇ ਸਰਕਾਰ ਨੇ
ਇੰਨਾ ਗੁਪਤ ਨਹੀਂ ਰੱਖਿਆ ਸਿਸਟਮ। ਇਹਨਾਂ ਨੇ 2023 ਦੇ ਦਸੰਬਰ ਵਿੱਚ ਵੋਟਬੰਦੀ ਕੀਤੀ ਹੈ ਤੇ 7 ਜਨਵਰੀ ਨੂੰ 2024 ਨੂੰ ਇੱਕ ਵੋਟਰ ਸੂਚੀ ਅਪਡੇਟ ਕਰਕੇ ਆਪਣੇ ਦਫ਼ਤਰਾਂ ਦੇ ਅੰਦਰ ਅਲਮਾਰੀਆਂ ਦੇ ਵਿੱਚ ਲੌਕ ਕਰਕੇ ਲੁਕੋ ਕੇ ਰੱਖ ਲੀਆਂ। ਬਹੁਤ ਸ਼ੋਰ ਮਚਾਉਣ ਨਾਲ ਹਲੇ ਚੰਦ ਬੰਦਿਆਂ ਨੂੰ ਲਿਸਟਾਂ ਦਿੱਤੀਆਂ ਜਾ ਰਹੀਆਂ ਤੇ ਉਹ ਕਿੱਦਾਂ ਇਲੈਕਸ਼ਨ ਲੜਨਗੇ ਜਾ ਕੇ ਜੀ ਉੱਥੇ? ਕਿਵੇਂ ਉਹ ਜਮਹੂਰੀਅਤ ਦਾ ਜਿਹੜਾ ਆਪਾਂ ਕਹਿੰਦੇ ਕਿ ਗ੍ਰਾਸ ਰੂਟ ਡੈਮੋਕ੍ਰੇਸੀ ਆ ਉਹਦੇ 'ਚ ਕਿੱਦਾਂ ਪਾਰਟਿਸਿਪੇਟ ਕਰਨਗੇ? ਲਾਅ ਐਂਡ ਆਰਡਰ, NRI ਦੀ ਕਤਲੋ ਗਾਰਤ ਹੋ ਰਹੀ ਆ, ਰੈਂਸਮ ਨਾਲ 5 ਕਰੋੜ ਰੁਪਇਆ ਨਹੀਂ ਦੇ ਸਕਿਆ, ਉਹ ਕਹੇ ਦੱਸ ਰਿਹਾ ਪੁਲਿਸ ਨੂੰ ਕਿ ਮੈਨੂੰ ਧਮਕੀਆਂ ਆ ਰਹੀਆਂ, ਉਹਦਾ ਕਤਲ ਹੋ ਜਾਂਦਾ ਵਾ। ਦਿਨ ਦਿਹਾੜੇ ਚੋਰੀਆਂ, ਪਸ਼ੂ ਚੋਰੀ ਹੋ ਰਹੇ ਨੇ ਪਿੰਡਾਂ 'ਚ, ਔਰਤਾਂ ਦੀਆਂ ਕੰਨਾਂ ਦੀਆਂ ਬਾਲੀਆਂ ਇਦਾਂ ਕੰਨ ਸਮੇਤ ਪਾੜ ਕੇ ਲੈ ਜਾਂਦੇ ਨੇ। ਅਸੀਂ ਇਹ ਸਾਰੀਆਂ ਗੱਲਾਂ ਕਿੱਥੇ ਕਰਾਂਗੇ ਦੱਸੋ, ਮੈਨੂੰ ਸਮਝਾਓ। ਔਰ ਵਿਧਾਨ ਸਭਾ ਸਭ ਤੋਂ ਇੰਪੋਰਟੈਂਟ ਜਿਹੜਾ ਪਲੇਟਫਾਰਮ ਸੀਗਾ, ਮੈਂ ਸਮਝਦਾ ਕਿ ਉਹਦਾ ਕੋਝਾ ਮਜ਼ਾਕ ਜਿਹਨੂੰ ਕਹਿੰਦੇ ਨੇ, ਉਹਨੂੰ ਐਵੇਂ ਟਿੱਚ ਸਮਝ ਕੇ ਅਗਰ ਜੇ ਅਸੀਂ ਲਾਈਵ ਸ਼ੁਰੂ ਕਰ ਦਿੱਤਾ, ਲਾਈਵ ਫਰਾਡ ਹੈ। ਸਪੀਕਰ ਦੇ ਹੱਥ ਵਿੱਚ ਮਾਈਕ ਹੈ, ਸਪੀਕਰ ਦੇ ਹੱਥ ਵਿੱਚ ਕੈਮਰਾਜ਼ ਨੇ। ਜਦੋਂ ਆਦਮੀ ਕੋਈ ਜਿਹਨੂੰ ਨਹੀਂ ਦਿਖਾਉਣਾ ਚਾਹੁੰਦੇ ਉਹਦਾ ਮਾਈਕ ਆਫ ਕਰ ਦਿੰਦੇ ਨੇ, ਗੱਲ ਮੁੱਕ ਜਾਂਦੀ ਹੈ। ਔਰ ਤੁਸੀਂ ਦੇਖ ਰਹੇ ਕਿ ਸਿਰਫ ਟ੍ਰੈਜਰੀ ਬੈਂਚਸ, ਰੂਲਿੰਗ ਪਾਰਟੀ ਦੇ ਮੰਤਰੀਆਂ ਦੇ MLAs ਦੇ ਉੱਤੇ ਪੂਰੇ ਫਰੇਮ ਲਾ ਕੇ ਕੈਮਰੇ। ਸੋ ਮੈਨੂੰ ਅਫਸੋਸ ਨਾਲ ਇਹ ਕਹਿਣਾ ਪੈ ਰਿਹਾ ਕਿ ਯਾਰੋ ਆਪਾਂ ਲੋਕਾਂ ਨੇ ਵੋਟਾਂ ਤਾਂ ਬਹੁਤ ਪਾਈਆਂ ਇਹਨਾਂ ਨੂੰ ਔਰ 92 MLA ਜਿਤਾ ਕੇ ਤੁਸੀਂ ਭੇਜੇ ਇਸ ਉਮੀਦ ਨਾਲ ਕਿ ਇਹ ਮਗਰਲੀਆਂ ਸਰਕਾਰਾਂ ਨਾਲੋਂ ਕੁਝ ਬਿਹਤਰ ਕਰਨਗੇ। ਲੇਕਿਨ ਹਾਹਾਕਾਰ ਮਚੀ ਹੋਈ ਆ ਸਾਰੇ ਪਾਸੇ। ਤੁਸੀਂ ਦੇਖ ਰਹੇ ਹੋ ਕਿ ਕਿਸੇ ਵੀ ਖੇਮੇ ਵਿੱਚ, ਕਿਸੇ ਫੀਲਡ ਵਿੱਚ ਇਹ ਕਿਤੇ ਵੀ ਕੋਈ ਇੰਪਰੂਵਮੈਂਟ ਨਹੀਂ ਲਿਆ ਸਕੇ। ਹਲੇ ਤਾਂ ਮੈਂ ਕਰਜ਼ੇ ਦੀ ਗੱਲ ਕਰਨੀ ਸੀ ਤੁਹਾਡੇ ਨਾਲ। 3,74,000 ਕਰੋੜ ਰੁਪਇਆ ਕਰਜ਼ਾ ਹੋ ਗਿਆ ਮੇਰੇ ਵੀਰੋ ਪੰਜਾਬ ਦਿਓ, ਜਾਗੋ। ਇਹ ਕਰਜ਼ਾ ਆਪਣੇ ਤੇ ਆ, ਸਰਕਾਰ ਤੇ ਨਹੀਂਗਾ। ਇਸ ਦਾ ਵਿਆਜ ਘੱਟੋ ਘੱਟ 32-33,000 ਕਰੋੜ ਰੁਪਇਆ ਵਿਆਜ ਭਰ ਰਹੇ ਨੇ। ਆਮ ਆਦਮੀ ਪਾਰਟੀ ਦੀ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨਾਲ ਬਦਸਲੂਕੀ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਬੰਦ ਵਿਭਵ ਕੁਮਾਰ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲ ਗਈ ਹੈ। ਸੁਪਰੀਮ ਕੋਰਟ ਨੇ ਵਿਭਵ ਕੁਮਾਰ ਨੂੰ ਕੁਝ ਸ਼ਰਤਾਂ ਨਾਲ ਜ਼ਮਾਨਤ ਦਿੱਤੀ ਹੈ। ਅਦਾਲਤ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਪੂਰੀ ਹੋ ਗਈ ਹੈ ਅਤੇ ਚਾਰਜਸ਼ੀਟ ਦਾਇਰ ਕਰ ਦਿੱਤੀ ਗਈ ਹੈ। ਅਦਾਲਤ ਨੇ ਕਿਹਾ ਕਿ ਜਦੋਂ ਸੱਟਾਂ ਮਾਮੂਲੀ ਹੋਣ ਤਾਂ ਤੁਸੀਂ ਕਿਸੇ ਵਿਅਕਤੀ ਨੂੰ 100 ਦਿਨਾਂ ਤੋਂ ਵੱਧ ਜੇਲ੍ਹ ਵਿੱਚ ਨਹੀਂ ਰੱਖ ਸਕਦੇ। ਦਰਮਿਆਨੀ ਰਿਪੋਰਟਾਂ ਦੇਖੋ, ਤੁਹਾਨੂੰ ਇੱਥੇ ਦੋਵਾਂ ਨੂੰ ਸੰਤੁਲਿਤ ਕਰਨਾ ਪਵੇਗਾ ਤੇ ਜ਼ਮਾਨਤ ਦਾ ਵਿਰੋਧ ਨਹੀਂ ਕਰਨਾ ਚਾਹੀਦਾ। ਵਿਭਵ ਕੁਮਾਰ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਇਸ ਮਾਮਲੇ ਵਿੱਚ ਪਟੀਸ਼ਨਕਰਤਾ ਪਹਿਲਾਂ ਹੀ 100 ਦਿਨਾਂ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਹੈ। ਇਸ ਕੇਸ ਵਿੱਚ 51 ਤੋਂ ਵੱਧ ਗਵਾਹ ਹਨ। ਅਜਿਹੇ ਵਿੱਚ ਸੁਣਵਾਈ ਵਿੱਚ ਹੋਰ ਸਮਾਂ ਲੱਗਣ ਦੀ ਸੰਭਾਵਨਾ ਹੈ।